ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਆਪਣੇ ਜਿੰਨੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਕਰਦੇ ਰਹਿੰਦੇ ਆ ਕਿ ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ ਕਿਤੇ ਵੀ, ਚਾਹੇ ਉਹ ਫਾਇਰ ਡਿਪਾਰਟਮੈਂਟ ਆ, ਪੁਲਿਸ ਡਿਪਾਰਟਮੈਂਟ ਆ, ਜਾਂ ਹੋਰ ਕੋਈ ਜਿਹੜੀ ਆ ਪਰੇਡ ਹੁੰਦੀ ਹੈਗੀ ਕਿਸੇ ਤਰ੍ਹਾਂ ਦੀ, ਉਹਦੇ ਵਿੱਚ ਪਾਰਟੀਸਪੇਟ ਕਰਿਆ ਕਰੋ। ਤਾਂ ਕੁਛ ਨਾ ਕੁਛ ਚਾਹੇ ਉੱਥੇ ਜੀ ਫੂਡ ਹੋਵੇ ਜਾਂ ਪਾਣੀ ਦੀਆਂ ਬੋਤਲਾਂ ਹੋਣ, ਕੋਕ ਵਗੈਰਾ ਹੋਵੇ, ਚਿਪਸ ਵਗੈਰਾ, ਉਹ ਤੁਸੀਂ ਜ਼ਰੂਰ ਦਿਆ ਕਰੋ। ਉਹਦੇ ਨਾਲ ਕੀ ਆ, ਐਪਰੀਸ਼ੀਏਸ਼ਨ ਹੁੰਦੀ ਹੈ, ਪਲੱਸ ਆਪਾਂ ਲੋਕਲ ਕਮਿਊਨਿਟੀ 'ਚ ਰਹਿੰਦੇ ਆ, ਉਹਨਾਂ ਨੂੰ ਯਾਦ ਰਹਿੰਦਾ ਹੈਗਾ। ਇਸੇ ਤਰ੍ਹਾਂ ਹੀ ਡਾਕਟਰ ਪ੍ਰਗਟ ਸਿੰਘ ਹੁੰਦਲ ਸੈਕਰਾਮੈਂਟੋ ਤੋਂ ਦੱਸ ਰਹੇ ਆ ਵੀ ਉਹਨਾਂ ਦੇ ਇੱਕ 67 ਐਵਨਿਊ ਦੇ ਉੱਤੇ ਫਾਇਰ ਡਿਪਾਰਟਮੈਂਟ ਆ, ਉੱਥੇ ਕੱਲ੍ਹ ਉਹ 4th ਜੁਲਾਈ ਵਾਲੇ ਦਿਨ ਕੁਛ ਸਿੰਘ ਜਿਹੜੇ ਆ ਫੂਡ ਵਗੈਰਾ, ਪਾਣੀ ਤੇ ਹੋਰ ਕੋਕ ਵਗੈਰਾ ਲੈ ਕੇ ਗਏ, ਤੇ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਤੇ ਨਾਲ ਦੀ ਨਾਲ ਉਹਨਾਂ ਨੇ SGPC ਵੱਲੋਂ ਜਾਰੀ ਕੀਤਾ ਹੋਇਆ ਹੂ ਆਰ ਦਾ ਸਿਕਸ, ਉਹ ਪੈਂਪਲੇਟਸ ਵੀ ਉਹਨਾਂ ਨੂੰ ਦਿੱਤੇ ਤੇ ਉਹ ਬਹੁਤ ਖੁਸ਼ ਹੋਏ। ਇਸੇ ਤਰ੍ਹਾਂ 4th ਜੁਲਾਈ ਦੀ ਪਰੇਡ ਦੇ ਦੌਰਾਨ ਫਰੀਮਾਉਂਟ ਕੈਲੀਫੋਰਨੀਆ ਦੇ ਵਿੱਚ ਲਗਭਗ 20 ਸਾਲਾਂ ਤੋਂ ਵੱਧ ਤੋਂ ਸਮੇਂ ਤੋਂ ਕੁਝ ਸਿੱਖ ਨੌਜਵਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਪਾਣੀ ਦੀਆਂ ਬੋਤਲਾਂ ਆ, ਉਹ ਉੱਥੇ ਜਿਹੜੀ ਪਰੇਡ ਹੁੰਦੀ ਉਹਦੇ ਦੌਰਾਨ ਉਹ ਫ੍ਰੀ ਦਿੰਦੇ ਹੈਗੇ ਆ। ਉਹਦੇ ਉੱਤੇ ਲਿਖਿਆ ਹੁੰਦਾ ਵੀ ਆਰ ਦ ਸਿੱਖਸ, ਥੋੜਾ ਜਿਹਾ ਸਿੱਖਾਂ ਬਾਰੇ ਲਿਖਿਆ ਹੁੰਦਾ, ਇੱਕ ਉਹ ਜਿਹੜਾ ਸਟicker ਲੱਗਾ ਹੁੰਦਾ ਹੈਗਾ। ਸੋ ਬਹੁਤ ਲੰਮੇ ਸਮੇਂ ਤੋਂ ਉਹ ਸੇਵਾ ਕਰ ਰਿਹਾ। ਕਈ ਇੰਜੀਨੀਅਰ ਆ ਮੁੰਡੇ ਆਪਣੇ ਕੋਲ ਹੀ ਪੈਸਾ ਲਾ ਕੇ ਉਹ ਕਰਦੇ ਹੈਗੇ। ਸੋ ਇਦਾਂ ਦੇ ਸਾਨੂੰ ਇਨੀਸ਼ੀਏਟਿਵ ਲੈਣੇ ਚਾਹੀਦੇ ਆ ਤਾਂ ਕਿ ਜਿਹੜਾ ਆਪਣੀ ਕਮਿਊਨਿਟੀ ਦਾ, ਪੰਜਾਬੀਆਂ ਦਾ, ਸਿੱਖਾਂ ਦਾ ਜਿਹੜਾ ਨਾਂ ਆ ਉਹ ਉੱਚਾ ਹੋਵੇ। ਪਲੱਸ ਜਿਹੜੀ ਆਪਣੇ ਹੋਰ ਨੇਬਰਸ ਹੈਗੇ ਆ ਸਾਰੇ ਤਰ੍ਹਾਂ ਦੇ, ਉਹ ਫੀਲ ਕਰਨ ਵੀ ਇਹ ਵੀ ਵਨ ਆਫ ਅਸ ਹੈਗੇ ਆ, ਤੇ ਸਾਡੇ ਵਰਗੇ ਹੀ ਹੈਗੇ ਆ, ਤੇ ਬੜੇ ਖੁੱਲ੍ਹਦਿਲੇ ਹੈਗੇ। ਉਹ ਤਾਂ ਵੈਸੇ ਹੀ ਆਪਾਂ ਹੈਗੇ ਹੀ ਆ, ਸਾਰਿਆਂ ਨੂੰ ਪਤਾ ਹੀ ਆ। ਤੇ ਪਰ ਸਾਨੂੰ ਕਰਨਾ ਜ਼ਰੂਰ ਚਾਹੀਦਾ ਹੈਗਾ ਜਿੱਥੇ ਜਿੱਥੇ ਵੀ ਰਹਿੰਦੇ ਆ। ਬਹੁਤ ਪਿਛਲੇ ਸਮਿਆਂ 'ਚ ਵੀ ਫਰਿਜ਼ਨੋ 'ਚ ਹੋਰ ਕਈ ਜਗ੍ਹਾ ਦੇ ਉੱਤੇ ਆਪਣੇ ਜਿਹੜੇ ਸਰੋਤੇ ਆ ਉਹ ਇੱਦਾਂ ਦੇ ਕਿਤੇ ਨਾ ਕਿਤੇ ਲੰਚ, ਬ੍ਰੇਕਫਾਸਟ ਜਾਂ ਡਿਨਰ ਜਾਂ ਪਾਣੀ ਦੀ ਸੇਵਾ ਉਹ ਕਰਦੇ ਰਹਿੰਦੇ ਆ। ਸੋ ਸਾਰਿਆਂ ਦਾ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਧੰਨਵਾਦ ਕਰਦੇ ਹਾਂ, ਜੋ ਆਪਣੀ ਕਮਿਊਨਿਟੀ ਦੇ ਵਿੱਚ ਆਪਣੀ ਜਿਹੜੀ ਆਪਣੇ ਏਰੀਏ ਜਿੱਥੇ ਰਹਿੰਦੇ ਆ ਉੱਥੇ ਜਾ ਕੇ ਆਪਣੀ ਪੰਜਾਬੀ ਕਮਿਊਨਿਟੀ ਦਾ ਨਾਂ ਜਿਹੜਾ ਆ ਉੱਚਾ ਕਰਦੇ ਹੈਗੇ ਆ। ਜੀ। ਅਗਲੀ ਜਿਹੜੀ ਖਬਰ ਆ ਉਹ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ ਜੀ। ਸੈਨ ਫਰਾਂਸਿਸਕੋ ਦੇ ਵਿੱਚ ਗੋਲੀਆਂ ਚੱਲਣ ਦੀ ਇੱਕ ਵਾਰਦਾਤ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਆ ਉਹ ਮੌਤ ਹੋਈ ਹੈ, ਤੇ ਹੁਣ ਪਤਾ ਲੱਗਿਆ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਪੁਲਿਸ ਵੱਲੋਂ ਕਤਲ ਦੀ ਕੋਸ਼ਿਸ਼ ਦੇ ਤੌਰ ਤੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਜਿਹੜੀ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਆ ਉਹਨੂੰ ਇੱਕ ਕਾਲ ਆਈ ਸੀ ਬੇਬੀਓ ਸਟੇਸ਼ਨ ਦੇ ਲਾਗੇ ਤਾਗੇ ਕਿ ਗੋਲੀਆਂ ਚੱਲੀਆਂ ਨੇ, ਤੇ ਉਹਦੇ ਨਾਲ ਨਾਲ ਜੇਮਸ ਟਾਊਨ ਐਵੀਨਿਊ ਤੇ ਇੰਗਲਿਸ਼ ਸਟਰੀਟ ਦੇ ਉੱਤੇ ਜਿਹੜੀ ਗੋਲੀਬਾਰੀ ਦੀ ਰਿਪੋਰਟ ਉਹਨਾਂ ਨੂੰ ਮਿਲੀ ਸੀਗੀ। ਤੇ ਇਹਨਾਂ ਨੇ ਦੱਸਿਆ ਕਿ ਜਦੋਂ ਉੱਥੇ ਡੈਪਟੀਜ਼ ਜਿਹੜੇ ਨੇ ਪਹੁੰਚੇ ਪੁਲਿਸ ਦੇ, ਤਾਂ ਉੱਥੇ ਜਿਹੜੇ 2 ਜਣਿਆਂ ਨੂੰ ਗੋਲੀਆਂ ਲੱਗਣ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਗਿਆ। ਇਹਨਾਂ ਨੂੰ ਡਾਕਟਰਾਂ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ, ਪਰ ਇੱਕ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ, ਪਰ ਇਹ ਜਿਹੜਾ ਸੀਗਾ ਵਿਕਟਮ, ਇਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ, ਤੇ ਉਸ ਨੂੰ ਫਿਰ ਬਾਅਦ ਦੇ ਵਿੱਚ ਮ੍ਰਿਤਕ ਜਿਹੜਾ ਐਲਾਨ ਦਿੱਤਾ ਗਿਆ। ਲਗਭਗ 5 ਪਾਉਂਡ ਫੈਂਟਾਨਲ ਬਰਾਮਦ ਹੋਈ ਹੈ, ਤੇ 3 ਜਿਹੜੇ ਬੰਦੇ ਨੇ ਸ਼ੱਕੀ ਇਸ ਮਾਮਲੇ ਦੇ ਵਿੱਚ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਜਿਹੜੀ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਆ ਉਹ ਇਸ ਮਾਮਲੇ ਦੇ ਵਿੱਚ ਹੋਮੀਸਾਈਡ ਦੇ ਐਂਗਲ ਤੋਂ ਵੀ ਇਸ ਮਾਮਲੇ ਨੂੰ ਜਿਹੜੀ ਆ ਜਾਂਚ ਕਰ ਰਹੀ ਹੈ, ਤੇ ਪੁਲਿਸ ਨੇ ਕਿਹਾ ਹੈ ਕਿ ਇਹਨਾਂ ਸ਼ੱਕੀਆਂ ਨੂੰ ਤਾਂ ਬੇਸ਼ੱਕ ਗ੍ਰਿਫਤਾਰ ਕੀਤਾ ਗਿਆ, ਪਰ ਇਹ ਸਾਡਾ ਅਖੀਰਲਾ ਟਾਰਗੇਟ ਨਹੀਂ। ਸਾਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਸ ਮਸਲੇ ਦੇ ਵਿੱਚ, ਇਸ ਘਟਨਾ ਦੇ ਵਿੱਚ ਕਈ ਹੋਰ ਜਿਹੜੀ ਤਹਿਕੀਕਾਤ ਆ ਉਹ ਵੀ ਕਰਨ ਵਾਲੀ ਆ, ਕਿਉਂਕਿ ਜਿਹੜੇ ਸ਼ੱਕੀ ਬਰਾਮਦ ਕੀਤੇ ਨੇ ਜਾਂ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਤੋਂ 5 ਪਾਉਂਡ ਫੈਂਟਾਨਲ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜੀ।